ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਗੁਰਕਵਾਲ ਸਿੰਘ ਬਰਾੜ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਸਵਾਗਤ ਹੈ ਹਰਜਿੰਦ ਤੇ ਸਵਾਗਤ ਹੈ ਉਹਨਾਂ ਦਰਸ਼ਕਾਂ ਦਾ ਜੋ ਲਗਾਤਾਰ ਸਾਡੇ ਨਾਲ ਜੁੜਦੇ ਆ ਜੀ। ਬਰਾੜ ਜੀ, ਕੱਲ ਤੁਸੀਂ ਬਰਜਿੰਦਰ ਸਿੰਘ ਪਰਵਾਨੇ ਦੀ ਇੰਟਰਵਿਊ ਕੀਤੀ ਹੈ ਤੇ ਉਸ ਤੋਂ ਬਾਅਦ ਕਾਫੀ ਚਰਚਾ ਛਿੜ ਗਈ ਹੈ। ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਆਪਣੇ ਚੈਨਲ ਰਾਹੀਂ ਬਾਹਰ ਆਏ ਨੇ, ਉਹਨਾਂ ਨੇ ਬਹੁਤ ਸਾਰੇ ਖੁਲਾਸੇ ਕੀਤੇ ਨੇ, ਤਰਕ ਦੇ ਆਧਾਰ ਤੇ ਜਵਾਬ ਦਿੱਤੇ ਨੇ। ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਜੀ ਪੰਜਾਬੀ ਟ੍ਰਿਬਿਊਨ ਦੀ, ਦ ਟ੍ਰਿਬਿਊਨ ਦੀ, ਉਹਨਾਂ ਨੇ ਫੋਟੋਆਂ ਜਿਹੜੀਆਂ ਸਨ ਜਨਤਕ ਕੀਤੀਆਂ ਸਨ ਨਿਹੰਗ ਦੀਆਂ, ਜਿਨ੍ਹਾਂ ਨੇ ਇੱਕ ਇਨਸਾਨ ਦੀ ਉੱਥੇ ਹੱਥ ਪੈਰ ਵੱਢ ਕੇ ਉਸ ਨੂੰ ਟੰਗਿਆ ਸੀ। ਉਸ ਤੋਂ ਬਾਅਦ ਉਸੇ ਨਿਹੰਗ ਦੀਆਂ ਤਸਵੀਰਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਪਾਈਆਂ ਗਈਆਂ, ਜਿਸ ਦੇ ਵਿੱਚ ਕੇਂਦਰੀ ਖੇਤੀ ਮੰਤਰੀ ਵੱਲੋਂ ਉਹਨਾਂ ਦੇ ਸਰੋਪਾ ਪਾਇਆ ਜਾ ਰਿਹਾ, ਲੰਚ ਕੀਤਾ ਜਾ ਰਿਹਾ। ਸੋ ਇਸ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕੁਝ ਸਵਾਲ ਉਠਾਏ ਨੇ। ਜੀ ਹਰਜਿੰਦ, ਬਿਲਕੁਲ ਜਿਸ ਤਰੀਕੇ ਨਾਲ ਇਹ ਪੂਰਾ ਘਟਨਾਕ੍ਰਮ ਸਿੰਘੂ ਬਾਰਡਰ ਦੇ ਉੱਪਰ ਵਾਪਰਦਾ ਤਾਂ ਉਸ ਘਟਨਾ ਤੋਂ ਬਾਅਦ ਮੈਨੂੰ ਲੱਗਦਾ ਕਿ ਜਿਹੜੀ ਇੱਕ ਵਿਚਾਰਾਂ ਦੀ ਜੰਗ ਹੈ ਉਹ ਛਿੜ ਗਈ ਹੈ। ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਇਸ ਦਾ ਉਛਾਲ ਹੈ, ਕਿਉਂਕਿ ਹਰ ਇੱਕ ਬੰਦਾ ਆਪਣੇ ਹਿਸਾਬ ਨਾਲ ਇਸ ਚੀਜ਼ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਆਪਣੇ ਵਿਚਾਰਾਂ ਨਾਲ ਤਕਰਾਰ ਦੀ ਜਿਹੜੀ ਸਥਿਤੀ ਹੈ ਉਹ ਵੀ ਕਿਤੇ ਨਾ ਕਿਤੇ ਬਣਦੀ ਨਜ਼ਰ ਆ ਰਹੀ ਹੈ। ਸੋ ਕਿਸੇ ਨਾਲ ਸਹਿਮਤ ਹੋਣਾ ਜਾਂ ਨਾ ਹੋਣਾ ਇੱਕ ਵੱਖਰਾ ਵਿਸ਼ਾ, ਪਰ ਵਿਚਾਰਾਂ ਦੇ ਵਿੱਚ ਤਕਰਾਰ ਪੈਦਾ ਕਰਨਾ ਇਹ ਕਿਤੇ ਨਾ ਕਿਤੇ ਜਾਇਜ਼ ਨਹੀਂ ਲੱਗਦਾ। ਸੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਸਿੰਘੂ ਦਾ ਘਟਨਾਕ੍ਰਮ ਵਾਪਰਦਾ ਉੱਥੇ ਬੇਅਦਬੀ ਦੀ ਗੱਲ ਕਹੀ ਜਾਂਦੀ ਹੈ, ਬੇਅਦਬੀ ਤੋਂ ਬਾਅਦ ਜਿਹੜਾ ਇੱਕ ਕਤਲ ਕੀਤਾ ਜਾਂਦਾ ਹੈ, ਉਸ ਹੱਥ ਪੈਰ ਵੱਢੇ ਜਾਂਦੇ ਆ, ਉਸ ਤੋਂ ਬਾਅਦ ਜਿਹੜਾ ਉਸ ਬੰਦੇ ਦੀ ਮੌਤ ਹੋ ਜਾਂਦੀ ਹੈ। ਤੇ ਜਿਹੜਾ ਕੱਲ ਸਵੇਰ ਤੋਂ ਜਿਹੜੀ ਪੂਰਾ ਚੱਕਰ ਚੱਲਿਆ ਹੋਇਆ, ਜਿਹਦੇ ਵਿੱਚ ਕਿ ਟ੍ਰਿਬਿਊਨ ਦੀ ਇੱਕ ਰਿਪੋਰਟ ਤੋਂ ਬਾਅਦ ਜਿਹੜਾ ਪੂਰੇ ਘਟਨਾਕ੍ਰਮ ਦੇ ਵਿੱਚ ਇੱਕ ਵੱਖਰੀ ਹੀ ਜੰਗ ਛਿੜ ਜਾਂਦੀ ਹੈ। ਇਸ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ, ਤੁਸੀਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਗੱਲ ਕੀਤੀ ਹੈ, ਤੁਸੀਂ ਪਰਵਾਨਾ ਜੀ ਦੀ ਗੱਲ ਕੀਤੀ ਹੈ, ਉਹ ਵੀ ਇੱਕ ਵਿਚਾਰਾਤਮਕ ਆਪਾਂ ਕਹਿ ਸਕਦੇ ਹਾਂ ਜਿਹੜੀ ਤਕਰਾਰ ਹੈ ਉਹ ਚੱਲਦੀ ਪਈ ਆ। ਇੱਕ ਪਾਸੇ ਸਵਾਲ ਖੜੇ ਕੀਤੇ ਜਾ ਰਹੇ ਆ, ਦੂਜੇ ਪਾਸੇ ਜਵਾਬ ਦਿੱਤੇ ਜਾ ਰਹੇ ਆ। ਕਈ ਵਾਰੀ ਜਵਾਬ ਹੈ ਜਿਹੜੇ ਉਹ ਇਸ ਤਲਖੀ ਨਾਲ ਦਿੱਤੇ ਜਾ ਰਹੇ ਆ ਕਿ ਉਹ ਸਾਹਮਣੇ ਵਾਲੇ ਨੂੰ, ਸੁਣਨ ਵਾਲੇ ਨੂੰ ਵੀ ਕਿਤੇ ਨਾ ਕਿਤੇ ਅਭਦਰ ਭਾਸ਼ਾ ਵੀ ਉਹਦੇ ਵਿੱਚ ਜਿਹੜੀ ਸਾਹਮਣੇ ਆ ਰਹੀ ਹੈ। ਸੋ ਮੈਨੂੰ ਲੱਗਦਾ ਕਿ ਇਹ ਲੜਾਈ ਵਿਚਾਰਾਂ ਦੀ ਹੈ ਤੇ ਵਿਚਾਰਾਂ ਦੇ ਵਿੱਚ ਤਰਕ ਦੇ ਆਧਾਰ ਤੇ ਗੱਲ ਕਰਨਾ, ਤਰਕ ਦੇ ਆਧਾਰ ਤੇ ਗੱਲ ਨੂੰ ਸਮਝਣਾ ਇਹ ਇੱਕ ਜਾਇਜ਼ ਚੀਜ਼ ਹੈ। ਇਹਦੇ ਵਿੱਚ ਤਕਰਾਰ ਦਾ ਆਉਣਾ, ਤਲਖੀ ਦਾ ਆਉਣਾ ਇਹ ਕਿਤੇ ਨਾ ਕਿਤੇ ਗਲਤ ਹੈ, ਕਿਉਂਕਿ ਕਿਸੇ ਦੇ ਨਿੱਜੀ ਜੀਵਨ ਦੇ ਉੱਪਰ ਨਿੱਜੀ ਤੌਰ ਤੇ ਕਿਸੇ ਦੇ ਸਵਾਲ ਖੜੇ ਕਰਨੇ, ਕੋਈ ਆਪਣੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਹੋ ਸਕਦਾ ਹੈ, ਕੋਈ ਨਿੱਜੀ ਤੌਰ ਤੇ ਕਿਸ ਤਰ੍ਹਾਂ ਦੀਆਂ ਉਹਦੀਆਂ ਭਾਵਨਾਵਾਂ ਨੇ, ਕਿਸ ਤਰ੍ਹਾਂ ਉਹ ਵਿਚਰਦਾ ਹੈ, ਕਿਸ ਤਰ੍ਹਾਂ ਰਹਿੰਦਾ ਹੈ, ਇਹ ਇੱਕ ਅਲੱਗ ਵਿਸ਼ਾ ਹੈ। ਕਿਉਂਕਿ ਜਿਸ ਵਿਸ਼ੇ ਦੀ ਗੱਲ ਹੋ ਰਹੀ ਹੈ, ਜਿਸ ਮੁੱਦੇ ਦੀ ਗੱਲ ਹੋ ਰਹੀ ਹੈ, ਉਹਦੇ ਤੇ ਤਰਕ ਕਰਨਾ, ਉਸੇ ਤੇ ਵਿਚਾਰ ਕਰਨੀ ਹੀ ਜਾਇਜ਼ ਲੱਗਦੀ ਹੈ। ਜੀ ਹਰਜਿੰਦ। ਬਰਾੜ ਸਾਹਿਬ, ਜੋ ਨਿਹੰਗ ਸਿੰਘ ਨੇ ਉਹਨਾਂ ਨੇ ਗੱਲ ਕਬੂਲੀ ਹੈ ਜੀ। ਅੱਜ ਦੀ ਜਿਹੜੀ ਖਬਰ ਹੈ ਟ੍ਰਿਬਿਊਨ ਦੀ, ਪੰਜਾਬੀ ਟ੍ਰਿਬਿਊਨ ਦੀ, ਜੇਕਰ ਤੁਸੀਂ ਦੇਖੋ ਤਾਂ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਨਿਹੰਗ ਸਿੰਘ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦੇ ਨਾਲ ਲੰਚ ਦੀ ਗੱਲ ਕਬੂਲੀ ਆ, ਉਹਨਾਂ ਨਾਲ ਮੁਲਾਕਾਤ ਦੀਆਂ ਗੱਲਾਂ ਕਬੂਲੀਆਂ ਨੇ। ਉਹਨਾਂ ਨੇ ਕਿਹਾ ਕਿ ਮੈਂ ਇਕੱਲਾ ਨਹੀਂ ਸੀ, 10 ਬੰਦੇ ਹੋਰ ਵੀ ਸੀ ਮੇਰੇ ਨਾਲ। ਤੇ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਅਖਬਾਰ ਦੇ ਵਿੱਚ, ਜਿਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਨਿਹੰਗ ਸਿੰਘ ਨੇ ਦੱਸਿਆ ਕਿ ਭਾਜਪਾ ਵੱਲੋਂ ਉਹਨਾਂ ਨੂੰ 10 ਲੱਖ ਰੁਪਏ ਦੀ ਪੇਸ਼ਕਸ਼ ਤੇ ਘੋੜੇ ਦਿੱਤੇ ਜਾਣ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਨ੍ਹਾਂ ਨੂੰ ਉਹਨਾਂ ਨੇ ਠੁਕਰਾ ਦਿੱਤਾ ਕਿ ਮੈਂ ਨਹੀਂ ਲੈਣਾ, ਮੈਂ ਸਿੰਘੂ ਬਾਰਡਰ ਤੇ ਹੀ ਹੋਵਾਂਗਾ। ਤੇ ਲਾਸਟ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਧਾਰਮਿਕ ਮਸਲਿਆਂ ਲਈ ਸਿੰਘੂ ਬਾਰਡਰ ਤੇ ਬੈਠਾ, ਨਾ ਕਿ ਕਿਸਾਨਾਂ ਦੇ ਲਈ। ਦੇਖੋ ਹਰਜਿੰਦ, ਜਿਸ ਤਰੀਕੇ ਨਾਲ ਗੱਲ ਕਬੂਲਣ ਦੀ ਗੱਲ ਹੈ ਉਹ ਸਭ ਦੇ ਸਾਹਮਣੇ ਪ੍ਰਤੱਖ ਹੈ, ਕਿਉਂਕਿ ਜਿਸ ਤਰੀਕੇ ਨਾਲ ਫੋਟੋਆਂ ਵਾਇਰਲ ਹੋਈਆਂ, ਵੱਖ-ਵੱਖ ਜਿਹੜੀਆਂ ਫੋਟੋਜ਼ ਆ ਰਹੀਆਂ, ਤੇ ਉਸ ਤੋਂ ਬਾਅਦ ਗੁਰਮੀਤ ਸਿੰਘ ਪਿੰਕੀ ਵੱਲੋਂ ਵੀ ਇਸ ਗੱਲ ਨੂੰ ਕਬੂਲਿਆ ਗਿਆ ਸੀ, ਇਹਦਾ ਖੁਲਾਸਾ ਕਰ ਦਿੱਤਾ ਗਿਆ ਸੀ ਕਿ ਹਾਂ ਅਸੀਂ ਮਿਲੇ ਸੀ, ਅਸੀਂ ਕੇਂਦਰੀ ਮੰਤਰੀ ਨਾਲ ਸਾਡੀ ਮੀਟਿੰਗ ਹੋਈ ਸੀ। ਪਰ ਇੱਥੇ ਸਵਾਲ ਹੈ ਜਿਹੜੇ ਕਈ ਤਰ੍ਹਾਂ ਦੇ ਖੜੇ ਹੋ ਜਾਂਦੇ ਆ ਕਿ ਆਖਿਰ ਗੁਰਮੀਤ ਪਿੰਕੀ ਜਿਨ੍ਹਾਂ ਦਾ ਪਿਛੋਕੜ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਦੇ ਬਿਆਨ ਆ ਉਹਨਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਦਿੱਤੇ ਗਏ ਆ, ਕਿਸ ਤਰ੍ਹਾਂ ਜਿਹੜਾ ਉਹ ਮੀਡੀਆ ਦੇ ਵਿੱਚ ਆ ਕੇ ਆਪਣੇ ਵੱਲੋਂ ਕੀਤੇ ਹੋਏ ਗੁਨਾਹ ਜਾਂ ਉਹਨਾਂ ਮਾੜੇ ਕੰਮਾਂ ਦੇ ਵਿੱਚ ਸ਼ਮੂਲੀਅਤ ਨੂੰ ਕਬੂਲਦੇ ਆ, ਉਹ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਆ, ਉਹਨਾਂ ਦੀ ਸ਼ਖਸੀਅਤ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ, ਉਹਨਾਂ ਦੇ ਨਾਲ ਸੰਬੰਧ ਹੋਣਾ ਸਵਾਲ ਖੜੇ ਕਰਦਾ। ਇਸ ਤੋਂ ਅਗਲੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਨਰਿੰਦਰ ਤੋਮਰ ਕੋਲੇ ਜਾਣਾ, ਉਸ ਜਾਣ ਤੋਂ ਬਾਅਦ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ 10 ਲੱਖ ਦੀ ਗੱਲ ਆ ਰਹੀ ਹੈ, ਪੈਸੇ ਦੇਣ ਦੀ ਗੱਲ ਆ ਰਹੀ ਹੈ, ਘੋੜੇ ਦੇਣ ਦੀ ਗੱਲ ਆ ਰਹੀ ਹੈ,
ਤਾਂ ਉਹ ਵੀ ਕਿਤੇ ਨਾ ਕਿਤੇ ਸ਼ੰਕਾ ਜਿਹੜੀ ਉਹ ਖੜੀ ਕਰਦੀ ਹੈ ਕਿ ਆਖਿਰ ਅਮਨ ਜੋ ਇਹ ਨਿਹੰਗ ਸਿੰਘ ਨੇ ਇਹਨਾਂ ਵੱਲੋਂ ਇਹਨਾਂ ਗੱਲਾਂ ਦੇ ਖੁਲਾਸੇ ਪਹਿਲਾਂ ਕਿਉਂ ਨਹੀਂ ਕੀਤੇ ਗਏ। ਆਖਿਰ ਜਦੋਂ ਇਹ ਸਾਰੀਆਂ ਫੋਟੋਜ਼ ਵਾਇਰਲ ਹੁੰਦੀਆਂ, ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ, ਉਸ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਕੀਤਾ ਜਾਂਦਾ ਕਿ ਹਾਂ ਮੈਨੂੰ ਆਫਰ ਆਈ ਸੀ, ਹਾਂ ਮੈਨੂੰ ਇੰਨੇ ਪੈਸੇ ਦੇਣ ਦੀ ਗੱਲ ਕਹੀ ਗਈ ਸੀ, ਮੈਨੂੰ ਘੋੜੇ ਦੇਣ ਦੀ ਗੱਲ ਕਹੀ ਗਈ ਸੀ। ਸੋ ਇਹ ਚੀਜ਼ਾਂ ਦੀ ਜਿਹੜੇ ਖੁਲਾਸੇ ਹੈ ਇਹ ਉਸੇ ਸਮੇਂ ਹੀ ਕਰਨੇ ਬਣਦੇ ਸੀ ਜਦੋਂ ਇਹ ਸਾਰੀ ਘਟਨਾ ਵਾਪਰੀ ਸੀ। ਇਸ ਮੀਟਿੰਗ ਦਾ ਪਰਪਸ ਕੀ ਸੀ, ਇਸ ਮੀਟਿੰਗ ਨੂੰ ਆਰਗੇਨਾਈਜ਼ ਕਰਨ ਵਾਲੇ ਕੌਣ ਸੀ, ਕਿਉਂਕਿ ਜਿਸ ਤਰੀਕੇ ਨਾਲ ਨਾਂ ਆ ਰਿਹਾ ਉਹ ਇੱਕ ਬੀਜੇਪੀ ਦੇ ਇੱਕ ਆਗੂ ਦਾ ਨਾਮ ਆ ਰਿਹਾ ਕਿ ਉਸ ਨੇ ਇਸ ਮੀਟਿੰਗ ਨੂੰ ਆਰਗੇਨਾਈਜ਼ ਕਰਾਇਆ ਸੀ। ਕੈਨੇਡਾ ਤੋਂ ਜਿਹੜੀ ਸਿੱਖ ਸੰਗਤ ਹੈ, ਗੁਰੂ ਘਰ ਹੈ, ਉਹਦਾ ਵੀ ਉਸੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਵੀ ਨਾਂ ਆ ਰਿਹਾ ਕਿ ਉਹਨਾਂ ਵੱਲੋਂ ਇਹ ਮੀਟਿੰਗ ਜਿਹੜੀ ਕਰਵਾਈ ਗਈ ਹੈ। ਇਹ ਮੀਟਿੰਗ ਦਾ ਏਜੰਡਾ ਕੀ ਸੀ, ਕਿਸ ਏਜੰਡੇ ਦੇ ਤਹਿਤ ਇਹ ਮੀਟਿੰਗ ਹੋਈ ਸੀ, ਕੀ ਵਿਚਾਰਿਆ ਜਾਣਾ ਸੀ ਉਸ ਤੇ, ਕੀ ਉੱਥੇ ਗੱਲਾਂ ਹੋਈਆਂ, ਕਿਸ ਤਰੀਕੇ ਦੇ ਉੱਥੇ ਜਿਹੜੀ ਚਰਚਾ ਹੋਈ, ਇਹ ਵੱਡੇ ਸਵਾਲ ਨੇ, ਇਹ ਲੋਕਾਂ ਦੇ ਸਾਹਮਣੇ ਆਉਣੇ ਜ਼ਰੂਰੀ ਨੇ। ਕਿਉਂਕਿ ਇਹ ਗੱਲ ਕਹਿ ਕੇ ਮੈਨੂੰ ਲੱਗਦਾ ਹੈ ਕਿ ਪਿੱਛਾ ਨਹੀਂ ਛੁਡਾਇਆ ਜਾ ਸਕਦਾ ਕਿ ਉਹਨਾਂ ਨੇ ਪੈਸੇ ਦੀ ਆਫਰ ਕੀਤੀ ਸੀ, ਮੈਂ ਪੈਸਾ ਠੁਕਰਾਤਾ, ਜਾਂ ਮੈਂ ਆਹ ਚੀਜ਼ ਲੈਣ ਤੋਂ ਮਨਾ ਕਰਤੀ, ਜਾਂ ਮੈਂ ਕਿਸ ਪਰਪਸ ਨਾਲ ਗਿਆ ਸੀ। ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਸਵਾਲ ਖੜੇ ਹੋਣੇ ਲਾਜ਼ਮੀ ਆ, ਤੇ ਉਹ ਸਵਾਲ ਖੜੇ ਹੋ ਵੀ ਰਹੇ ਆ ਵੱਖ-ਵੱਖ ਤਰ੍ਹਾਂ ਦੇ, ਵੱਖ-ਵੱਖ ਧਿਰਾਂ ਵੱਲੋਂ ਜਿਹੜੇ ਇਹ ਸਵਾਲ ਕੀਤੇ ਜਾ ਰਹੇ ਆ, ਤੇ ਇਹਨਾਂ ਸਵਾਲਾਂ ਦੇ ਜਵਾਬ ਕੀ ਹੁੰਦੇ ਆ ਇਸ ਪੂਰੀ ਘਟਨਾ ਦੇ, ਜਾਂ ਇਸ ਪੂਰੀ ਮੀਟਿੰਗ ਦੇ ਪਿੱਛੇ ਆਖਿਰ ਕੀ ਮੰਤਵ ਸੀ। ਉਹ ਮੰਤਵ ਆ ਜਿਹੜਾ ਉਹ ਲੋਕਾਂ ਦੇ ਸਾਹਮਣੇ ਆਉਣਾ, ਸੰਗਤ ਦੇ ਸਾਹਮਣੇ ਆਉਣਾ ਜ਼ਰੂਰੀ ਹੋ ਗਿਆ, ਲਾਜ਼ਮੀ ਹੋ ਗਿਆ। ਜੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਬੋਲਦਿਆਂ ਦਿਖਾਈ ਦਿੱਤਾ ਗਿਆ ਹੈ ਕਿ ਉਹ ਕਹਿ ਰਹੇ ਨੇ ਕਿ ਸਰਬਲੋਹ ਪੋਥੀ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਉਸ ਦੀ ਬੇਅਦਬੀ ਹੋਈ ਹੈ, ਜਦ ਕਿ ਉਸ ਦੀ ਵੀ ਉਹਨਾਂ ਕਿਹਾ ਕਿ ਬੇਅਦਬੀ ਨਹੀਂ ਹੋਈ ਹੈ ਕਿਉਂਕਿ ਰੁਮਾਲੇ ਦੇ ਵਿੱਚ ਲਿਪਟੀ ਹੋਈ ਸੀ। ਤੇ ਗੱਲ ਕਰ ਰਹੇ ਆ ਜੀ ਗੁਰੂ ਗ੍ਰੰਥ ਸਾਹਿਬ ਦੀ, ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਜੇਕਰ ਬੇਅਦਬੀ ਹੋਈ ਹੈ ਸਾਹਮਣੇ ਦਿਖਾਉਣ। ਸੋ ਇਸ ਤਰੀਕੇ ਦਾ ਤਸ਼ੱਦਦ ਉਹਨਾਂ ਕਿਹਾ ਹੈ ਕਿ ਇਹ ਬਿਲਕੁਲ ਹੀ ਨਿੰਦਣਯੋਗ ਹੈ। ਇਹ ਘਟਨਾ ਕਿਸ ਤਰੀਕੇ ਨਾਲ ਉਸ ਇਨਸਾਨ ਦੇ ਹੱਥ ਪੈਰ ਵੱਢ ਕੇ ਉਸ ਨੂੰ ਲਟਕਾ ਦਿੱਤਾ ਗਿਆ, ਇਹ ਕਿਸ ਤਰੀਕੇ ਦਾ ਜਿਹੜਾ ਹੈਗਾ ਨਿਆਂ ਹੈ ਜਾਂ ਇਨਸਾਫ ਹੈ, ਇਸ ਦੇ ਬਾਰੇ ਜਿਵੇਂ ਹੀ ਉਹਨਾਂ ਕਿਹਾ ਕਿ ਮੈਂ ਬੋਲਿਆ ਤਾਂ ਨਿਹੰਗ ਸਿੰਘ ਜਿੰਨੇ ਵੀ ਹੈਗੇ ਨੇ ਜਾਂ ਉਹਨਾਂ ਨਾਲ ਜਿਹੜੇ ਸੰਬੰਧ ਸਨ, ਉਹ ਰਣਜੀਤ ਸਿੰਘ ਨੇ ਕਿਹਾ ਕਿ ਉਹ ਤਰਕ ਦੇ ਆਧਾਰ ਤੇ ਜਵਾਬ ਨਹੀਂ ਦੇ ਰਹੇ ਨੇ, ਉਹ ਉਹਨਾਂ ਗੱਲਾਂ ਦਾ ਜਵਾਬ ਨਹੀਂ ਦੇ ਰਹੇ, ਉਹ ਮੇਰੇ ਕਰੈਕਟਰ ਦੇ ਉੱਤੇ ਗਲਤੀਆਂ ਜਾਂ ਮੇਰੇ ਉੱਤੇ ਇਲਜ਼ਾਮ ਲਗਾ ਰਹੇ ਨੇ। ਉਹਨਾਂ ਕਿਹਾ ਕਿ ਕਿਉਂਕਿ ਬਰਜਿੰਦਰ ਸਿੰਘ ਪਰਵਾਨਾ ਜੀ ਨੇ ਉਹਨਾਂ ਦੇ ਕਰੈਕਟਰ ਦੇ ਉੱਤੇ ਸਵਾਲ ਚੁੱਕੇ ਨੇ। ਜੀ ਹਰਜਿੰਦਰ, ਜਿਹੜੇ ਨਿਹੰਗ ਸਿੰਘ ਨੇ ਇਹ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਜਾਂਦੀ ਹੈ, ਤੇ ਜਿਹੜਾ ਇਹ ਨੀਲਾ ਬਾਣਾ ਜਿਹੜਾ ਪਵਾਇਆ ਗਿਆ, ਇੱਕ ਬੜਾ ਹੀ ਸ਼ਰਧਾਵਾਨ ਤੇ ਬੜਾ ਹੀ ਸਤਿਕਾਰਤ ਇਹ ਬਾਣਾ ਹੈ। ਸੋ ਇੱਥੇ ਜਿਸ ਤਰੀਕੇ ਨਾਲ ਘਟਨਾ ਵਾਪਰਦੀ ਹੈ, ਜਦੋਂ ਇਹ ਸਰਬਲੋਹ ਗ੍ਰੰਥ ਦੀ ਗੱਲ ਆਉਂਦੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਹੀ ਜਾਂਦੀ ਹੈ, ਵਾਕਈ ਇਹ ਗੱਲ ਥੋੜੀ ਸ਼ੰਕਾ ਦੇ ਵਿੱਚ ਆ ਜਾਂਦੀ ਹੈ ਕਿ ਜਦੋਂ ਗੱਲ ਨੂੰ ਪ੍ਰਚਾਰਿਆ ਜਾਂਦਾ ਜਾਂ ਗੱਲ ਜਦੋਂ ਸੋਸ਼ਲ ਮੀਡੀਆ ਤੇ ਆਉਂਦੀ ਹੈ, ਹੋ ਸਕਦਾ ਇਹ ਸੋਸ਼ਲ ਮੀਡੀਆ ਨੇ ਹੀ ਪ੍ਰਚਾਰਿਆ ਹੋਵੇ ਜਾਂ ਉਹਨਾਂ ਲੋਕਾਂ ਨੇ ਪ੍ਰਚਾਰਿਆ ਹੋਵੇ ਜਿਹੜੇ ਉਸ ਟਾਈਮ ਉੱਥੇ ਮੌਜੂਦ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੀ ਬੇਅਦਬੀ ਕੀਤੀ ਗਈ ਹੈ ਜਾਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਬਾਅਦ ਵਿੱਚ ਗੱਲ ਜਿਹੜੀ ਨਿਕਲਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ, ਸਗੋਂ ਸਰਬਲੋਹ ਗ੍ਰੰਥ। ਮੈਂ ਨਿੱਜੀ ਤੌਰ ਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਵੀ ਜਿਹੜਾ ਪਹਿਲੀ ਵਾਰ ਪਤਾ ਲੱਗਿਆ ਸੀ ਕਿ ਸਰਬਲੋਹ ਨਾਮ ਦਾ ਕੋਈ ਗ੍ਰੰਥ ਹੈ, ਇਸ ਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਸੀ। ਮੈਨੂੰ ਲੱਗਦਾ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੋ ਸਕਦੇ ਆ, ਕੋਈ ਇਸ ਤਰ੍ਹਾਂ ਦੇ ਸਿੱਖ ਹੋ ਸਕਦੇ ਆ ਜਿਹੜੇ ਕਿ ਸਿੱਖ ਧਰਮ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਆ, ਪਰ ਉਹਨਾਂ ਨੂੰ ਇਸ ਗ੍ਰੰਥ ਦੀ ਪੂਰੀ ਜਾਣਕਾਰੀ, ਇਸ ਗ੍ਰੰਥ ਬਾਰੇ ਜਿਹੜੀ ਨੌਲੇਜ ਹੈ ਜਾਂ ਸਮਝ ਹੈ ਉਹ ਨਾ ਹੋਵੇ। ਇਸ ਤਰ੍ਹਾਂ ਦੇ ਹੋ ਸਕਦੇ ਆ, ਮੈਨੂੰ ਨਿੱਜੀ ਤੌਰ ਤੇ ਨਹੀਂ ਸੀ। ਸੋ ਮੈਂ ਵੀ ਉਦੋਂ ਪਹਿਲੀ ਵਾਰ ਸੁਣਿਆ ਤੇ ਮੈਨੂੰ ਥੋੜਾ ਜਿਹਾ ਇਹ ਲੱਗਿਆ ਕਿ ਆਖਿਰ ਇਹ ਗ੍ਰੰਥ ਕੀ ਹੈ, ਇਸ ਦੇ ਵਿੱਚ ਕਿਸ ਤਰ੍ਹਾਂ ਦੀ ਬਾਣੀ ਹੈ, ਕਿਹੜੇ ਗੁਰੂ ਸਾਹਿਬਾਨ ਵੱਲੋਂ ਇਹਦੇ ਵਿੱਚ ਬਾਣੀ ਦਰਜ ਕੀਤੀ ਗਈ ਹੈ, ਕਿਹਨਾਂ ਵੱਲੋਂ ਇਹ ਲਿਖਿਆ ਗਿਆ। ਸੋ ਇਹ ਸਵਾਲ ਆ ਜਿਹੜੇ ਮੇਰੇ ਮਨ ਦੇ ਵਿੱਚ ਵੀ ਖੜੇ ਹੋਏ ਸੀ ਤੇ ਹੋਰਨਾਂ ਦੇ ਮਨਾਂ ਦੇ ਵਿੱਚ ਵੀ ਖੜੇ ਹੋਏ। ਇਸ ਤਰ੍ਹਾਂ ਦੇ ਸਵਾਲ ਉੱਠਣੇ ਹੁਣ ਸ਼ੁਰੂ ਹੋ ਗਏ। ਸੋ ਵਾਕਿਆ ਹੀ ਜਿਹੜੇ ਇਹ ਸਵਾਲ ਨੇ ਕਾਫੀ ਜਾਇਜ਼ ਨੇ। ਇਹਨਾਂ ਦੇ ਵੀ ਜਿਹੜੇ ਸਵਾਲਾਂ ਦੇ ਜਵਾਬ ਆਉਣੇ ਕਿਤੇ ਨਾ ਕਿਤੇ ਬਣਦੇ ਆ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਨਾਮ ਕਿਉਂ ਪ੍ਰਚਾਰਿਆ ਗਿਆ ਜੇਕਰ ਬੇਅਦਬੀ ਕਰਨ ਦੀ ਕੋਸ਼ਿਸ਼, ਸਰਬਲੋਹ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਕਿਹਾ ਗਿਆ ਸੀ, ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਕਿਉਂ ਲਿਆ ਗਿਆ। ਸੋ ਉਸ ਤੋਂ ਬਾਅਦ ਅਗਰ ਬੇਅਦਬੀ
ਹੋਈ ਹੈ ਤਾਂ ਕਿਸ ਤਰੀਕੇ ਨਾਲ ਹੋਈ ਹੈ ਉਸ ਦਾ ਕੋਈ ਸਾਰਥਕ ਕੋਈ ਗਵਾਹ ਕੋਈ ਹੋਰ ਉਹ ਸਾਹਮਣੇ ਆਉਣਾ ਲਾਜ਼ਮੀ ਬਣਦਾ। ਜਿਸ ਤਰੀਕੇ ਨਾਲ ਸਵਾਲ ਉੱਠ ਖੜੇ ਅਸੀਂ ਗੱਲ ਉਹਨਾਂ ਸਵਾਲਾਂ ਦੇ ਬਿਹਾਫ ਤੇ ਕਰ ਰਹੇ ਹਾਂ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਤੇ ਉੱਠ ਰਹੇ ਆ। ਅਸੀਂ ਸਵਾਲ ਖੜੇ ਨਹੀਂ ਕਰ ਰਹੇ, ਅਸੀਂ ਸੋਸ਼ਲ ਮੀਡੀਆ ਦੇ ਜਿਹੜੇ ਸਵਾਲ ਆ ਉਹਨਾਂ ਸਵਾਲਾਂ ਦੇ ਆਧਾਰ ਬਣਾ ਕੇ ਫਿਰ ਇਹ ਸਵਾਲ ਕਰ ਰਹੇ ਆ ਜਾਂ ਇਹ ਗੱਲਾਂ ਸਾਹਮਣੇ ਆਉਣੀਆਂ ਚਾਹੀਦੀਆਂ, ਕਿਉਂਕਿ ਜਿਸ ਤਰੀਕੇ ਨਾਲ ਸਿੱਖ ਸੰਗਤ ਦੋ ਪਾਸਿਆਂ ਦੇ ਵਿੱਚ ਵੰਡੀ ਜਾ ਰਹੀ ਹੈ ਤੇ ਇਹ ਸਾਡੇ ਸਮਾਜ ਵਾਸਤੇ, ਸਾਡੇ ਧਰਮ ਵਾਸਤੇ, ਸਾਡੇ ਵਾਸਤੇ ਮੈਨੂੰ ਲੱਗਦਾ ਕਿ ਬਹੁਤੀ ਸਹੀ ਗੱਲ ਨਹੀਂ ਹੈ। ਦੂਜੀ ਤੁਸੀਂ ਗੱਲ ਕੀਤੀ ਹੈ ਕਿ ਅਗਰ ਢੱਡਰੀਆਂ ਵਾਲਿਆਂ ਵੱਲੋਂ ਸਵਾਲ ਖੜੇ ਕੀਤੇ ਗਏ ਆ ਤਾਂ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਉਹਨਾਂ ਤੇ ਨਿੱਜੀ ਹਮਲੇ ਕੀਤੇ ਜਾ ਰਹੇ ਆ। ਮੈਂ ਇਸ ਗੱਲ ਦਾ ਜਵਾਬ ਪਹਿਲਾਂ ਹੀ ਦੇ ਚੁੱਕਿਆ ਕਿ ਅਗਰ ਤਰਕ ਤੇ ਗੱਲ ਹੋ ਰਹੀ ਹੈ, ਤਰਕ ਦੇ ਆਧਾਰ ਤੇ ਗੱਲ ਕੀਤੀ ਜਾ ਰਹੀ ਹੈ ਤਾਂ ਮੈਨੂੰ ਲੱਗਦਾ ਕਿ ਇਸ ਵਿਚਾਰ ਨੂੰ ਤਰਕ ਦੇ ਨਾਲ ਹੀ ਵਿਚਾਰਾਤਮਕ ਤੌਰ ਤੇ ਹੀ ਇਹਨੂੰ ਨਿਬੇੜਨਾ ਚਾਹੀਦਾ, ਨਾ ਕਿ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਕਰਕੇ, ਇੱਕ ਦੂਜੇ ਦੇ ਖਿਲਾਫ ਗਲਤ ਭਾਸ਼ਾ ਨੂੰ ਇਸਤੇਮਾਲ ਕਰਕੇ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਆ ਜਿਹੜਾ ਉਹ ਕਰਨਾ ਸਾਰਥਕ ਨਹੀਂ ਹੈ, ਸਮਾਜਿਕ ਤੌਰ ਤੇ ਸਾਰਥਕ ਨਹੀਂ ਹੈ। ਲੋਕਾਚਾਰੀ ਦੇ ਵਿੱਚ ਇਸ ਤਰ੍ਹਾਂ ਦੀ ਭਾਸ਼ਾ ਨੂੰ ਵਰਤਣਾ ਸਹੀ ਨਹੀਂ ਹੋ ਸਕਦਾ, ਕਿਉਂਕਿ ਬਹੁਤ ਸਾਰੇ ਇਦਾਂ ਦੀਆਂ ਗੱਲਾਂ ਹੁੰਦੀਆਂ, ਬਹੁਤ ਸਾਰੇ ਇਦਾਂ ਦੀਆਂ ਮਸਲੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਜਨਤਕ ਤੌਰ ਤੇ ਉਜਾਗਰ, ਮੈਨੂੰ ਲੱਗਦਾ ਕਿ ਸਮਾਜਿਕ ਤੌਰ ਤੇ ਅਸੀਂ ਉਹਨਾਂ ਨੂੰ ਉਜਾਗਰ ਨਹੀਂ ਕਰਦੇ ਆ। ਸੋ ਇਸ ਮਰਿਆਦਾ ਦੇ ਵਿੱਚ ਰਹਿ ਕੇ ਇਸ ਘਟਨਾ ਦੇ ਉੱਪਰ ਕੰਸੀਡਰ ਕਰਕੇ, ਇਸ ਘਟਨਾ ਦੇ ਉੱਪਰ ਕੰਸਨਟਰੇਟ ਕਰਕੇ ਇਸੇ ਬਿਹਾਫ ਤੇ ਚਰਚਾ ਹੋਣੀ ਚਾਹੀਦੀ ਹੈ, ਇਸੇ ਬਿਹਾਫ ਤੇ ਜਿਹੜਾ ਡਾਇਲੋਗ ਹੈ ਉਹ ਹੋਣਾ ਲਾਜ਼ਮੀ ਹੈ। ਪਰ ਜਿਹੜੇ ਹਾਲਾਤ ਆ ਉਹ ਡਾਇਲੋਗ ਵਾਲੇ ਨਹੀਂ ਆ, ਹਾਲਾਤ ਆਕਰਾਤਮਕ ਹੋ ਰਹੇ ਨੇ, ਇੱਕ ਦੂਜੇ ਤੇ ਪਰ ਹਮਲਾਵਰ ਜਿਹੜੇ ਤਰੀਕੇ ਨਾਲ ਆ ਜਿਹੜੇ ਵਿਚਾਰ ਪੇਸ਼ ਕੀਤੇ ਜਾ ਰਹੇ ਆ, ਹਮਲਾ ਕਰਕੇ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਕਿਤੇ ਨਾ ਕਿਤੇ ਸਮਾਜਿਕ ਤੌਰ ਤੇ ਜਾਇਜ਼ ਨਹੀਂ ਹੈ। ਡਾਇਲੋਗ ਦਾ ਜਿਹੜਾ ਵਿਸ਼ਾ ਇਹ ਨਾ ਹੋ ਕੇ ਇੱਕ ਟਕਰਾਓ ਦਾ ਵਿਸ਼ਾ ਜਿਹੜਾ ਉਹ ਬਣਦਾ ਜਾ ਰਿਹਾ। ਹਰ ਇੱਕ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗਿਆ ਹੋਇਆ, ਚਾਹੇ ਉਹ ਨਿਹੰਗ ਸਿੰਘ ਨੇ, ਚਾਹੇ ਉਹ ਢੱਡਰੀਆਂ ਵਾਲੇ ਨੇ ਜਾਂ ਉਹਨਾਂ ਦੇ ਸਮਰਥਕ ਨੇ, ਉਹ ਹਰ ਇੱਕ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ। ਪਰ ਜਿਹੜਾ ਸਿੱਖ ਸੰਗਤ ਹੈ, ਜਿਹੜੇ ਨਾਰਮਲ, ਜਿਹੜੇ ਨਿਊਟਰਲ ਲੋਕ ਨੇ, ਜਿਹੜੇ ਕਿਸੇ ਧਿਰ ਦਾ ਹਿੱਸਾ ਨਹੀਂ ਨੇ, ਉਹ ਇਸ ਸਮੇਂ ਬਹੁਤ ਦੁਬਿਧਾ ਦੇ ਵਿੱਚ ਹੈ ਕਿ ਆਖਰ ਹੋ ਕੀ ਰਿਹਾ ਹੈ, ਆਖਰ ਇਹ ਸਾਰਾ ਕੁਝ ਵਾਪਰ ਕੀ ਰਿਹਾ ਹੈ, ਆਖਰ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਉਹ ਪੈਦਾ ਹੋ ਗਈ ਹੈ, ਕਿਸ ਤਰੀਕੇ ਨਾਲ ਵਿਚਾਰ ਪੇਸ਼ ਕੀਤੇ ਜਾ ਰਹੇ ਆ। ਕਿਉਂਕਿ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਆਪਾਂ ਗੱਲ ਕਰਦੇ ਤਾਂ ਉਹਨਾਂ ਨੇ ਬਹੁਤ ਸਾਰੀ ਵਿਚਾਰ ਤਕਰਾਰ ਕੀਤੀ ਹੈ, ਚਾਹੇ ਉਹ ਭੁੱਖੇ ਸਾਧੂਆਂ ਨਾਲ ਹੋਣ, ਗੋਸ਼ਟੀਆਂ ਹੋਣ, ਉਹ ਇੱਕ ਵਿਚਾਰ ਦਾ ਹੀ ਹਿੱਸਾ ਸੀ ਤੇ ਉਸ ਵਿਚਾਰ ਤੋਂ ਅਸੀਂ ਲਾਂਭੇ ਹੋ ਕੇ ਤਕਰਾਰ ਵਾਲੀ ਸਥਿਤੀ ਵੱਲ ਸਾਡਾ ਧਰਮ ਹੈ ਜਾਂ ਸਾਡੇ ਜਿਹੜੇ ਅਸੂਲ ਆ, ਜੋ ਇਸ ਧਰਮ ਦੇ ਅਸੂਲ ਸੀ, ਜੋ ਇਸ ਧਰਮ ਦੀਆਂ ਪਿਛਲੀਆਂ ਸਿੱਖਿਆਵਾਂ ਸੀ, ਉਹਦੇ ਤੋਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਅਸੀਂ ਪਾਸੇ ਹੁੰਦੇ ਜਾ ਰਹੇ ਜੀ ਬਰਾੜ ਜੀ, ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਮੇਰੇ ਵੱਲੋਂ ਬੋਲਣ ਤੇ ਲੋਕੀ ਸਹਿਮਤ ਵੀ ਹੁੰਦੇ ਨੇ, 90% ਉਹਨਾਂ ਨੇ ਕਿਹਾ ਕਿ ਲੋਕੀ ਸਹਿਮਤ ਹੁੰਦੇ ਨੇ, ਪਰ ਉਹਨਾਂ ਦੇ ਘੁੰਗਣੀਆਂ ਪਈਆਂ ਹੋਈਆਂ ਨੇ। ਉਹਨਾਂ ਇਹ ਵੀ ਕਿਹਾ ਹੈ ਕਿ ਬਾਰਡਰ ਦੇ ਉੱਤੇ ਜਿਹੜੀ ਇਹ ਘਟਨਾ ਵਾਪਰੀ ਹੈ, ਨਿਹੰਗ ਸਿੰਘ ਵੱਲੋਂ ਉਸ ਬੰਦੇ ਨੂੰ ਮਾਰਿਆ ਗਿਆ ਹੈ, ਇਹ ਸਰਕਾਰ ਦਾ ਹੀ ਕੀਤਾ ਕਰਾਇਆ। ਉਹਨਾਂ ਕਿਹਾ ਉਹਨੇ ਆਪ ਨਹੀਂ ਮਾਰਿਆ, ਇਹ ਸਰਕਾਰ ਵੱਲੋਂ, ਕੇਂਦਰ ਸਰਕਾਰ ਨੇ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕਤਲ ਕੀਤਾ ਗਿਆ ਤਾਂ ਕਿ ਸਿੰਘੂ ਬਾਰਡਰ ਤੇ ਲਗਾਤਾਰ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਲੋਕਾਂ ਵਿੱਚ ਅਜਾਰਕਤਾ ਫੈਲੇ, ਸੋ ਉਸ ਕਿਸਾਨੀ ਮੋਰਚੇ ਫੇਲ ਕੀਤਾ ਜਾਵੇ, ਇਸ ਕਰਕੇ ਇਹ ਘਟਨਾਵਾਂ ਕੀਤੀਆਂ ਜਾ ਰਹੀਆਂ ਨੇ। ਦੇਖੋ ਹਰਜਿੰਦਰ, ਜਿਸ ਤਰੀਕੇ ਨਾਲ ਤੁਸੀਂ 90% ਲੋਕਾਂ ਦੀ ਗੱਲ ਕੀਤੀ ਹੈ, ਢੱਡੀਵਾਲਾ ਵੱਲੋਂ ਇਹ ਗੱਲ ਕਹੀ ਗਈ ਹੈ, ਦੇਖੋ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਸੈਂਸਿਟਿਵ ਹੈ, ਸੈਂਸਿਟਿਵ ਕਹਿ ਸਕਦੇ ਹਾਂ ਕਿ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਵਿਸ਼ਾ ਹੈ। ਕਿਸੇ ਦੀਆਂ ਭਾਵਨਾ ਆਹਤ ਨਾ ਹੋਣ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ, ਇਸ ਤਰੀਕੇ ਨਾਲ ਸਾਰਥਕ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਹੈ ਕਿ ਹਰ ਕੋਈ ਇਸ ਗੱਲ ਦੇ ਵਿੱਚ ਜਾਂ ਇਸ ਤਰੀਕੇ ਨਾਲ ਇਸ ਸੈਂਸਿਟਿਵ ਵਿਸ਼ੇ ਦੇ ਵਿੱਚ ਫਸਣ ਤੋਂ ਗੁਰੇਜ਼ ਕਰ ਰਿਹਾ। ਅਸਹਿਮਤੀ ਹੋਣਾ ਇੱਕ ਵੱਖਰਾ ਵਿਸ਼ਾ ਹੈ, ਪਰ ਇਹ ਜਿਹੜਾ ਸੈਂਸਿਟਿਵ ਵਿਸ਼ਾ ਹੋਣ ਕਰਕੇ, ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਵਿਸ਼ਾ ਹੋਣ ਕਰਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਲੋਕ ਇਸ ਤੇ ਬੋਲਣ ਤੋਂ, ਇਸ ਨਾਲ ਵਿਚਾਰ ਕਰਨ ਤੋਂ, ਇੱਕ ਦੂਜੇ ਨਾਲ ਤਰਕ ਕਰਨ ਤੋਂ ਕਿਤੇ ਨਾ ਕਿਤੇ ਗੁਰੇਜ਼ ਹੈ ਜਿਹੜਾ ਉਹ ਕਰਦੇ ਨਜ਼ਰ ਆ ਰਿਹਾ। ਸੋ ਇਹਦੇ 'ਚ ਮੈਨੂੰ ਲੱਗਦਾ, ਜਿੱਥੋਂ ਤੱਕ ਮੇਰੀ ਸਮਝ ਆ, ਕਿ ਇਸ ਕਰਕੇ ਹੀ ਹਰ ਕੋਈ ਇਸ ਵਿਸ਼ੇ ਦੇ ਉੱਪਰ ਜਾਂ ਇਸ ਮਸਲੇ ਦੇ ਉੱਪਰ ਬੋਲਣ ਲਈ ਤਿਆਰ ਨਹੀਂ ਹੈ। ਦੂਜੀ ਗੱਲ ਤੁਸੀਂ ਕੀਤੀ ਹੈ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਪੂਰਾ ਘਟਨਾਕ੍ਰਮ ਵਾਪਰਿਆ ਇਹ ਕਰਵਾਇਆ ਗਿਆ। ਇਹ ਦੇਖੋ, ਇਹ ਇੱਕ ਜਾਂਚ ਦਾ ਵਿਸ਼ਾ ਬਣ ਗਿਆ ਹੁਣ, ਕਿਉਂਕਿ ਜਿਸ ਤਰੀਕੇ ਨਾਲ
ਸਾਡੀਆਂ ਭਾਵਨਾਵਾਂ ਨਾਲ, ਸਿੱਖ ਧਰਮ ਦੀਆਂ ਭਾਵਨਾਵਾਂ ਨਾਲ ਜੁੜੇ ਹੋਣ ਕਰਕੇ ਇਹ ਵੀ ਕਿਹਾ ਜਾਂਦਾ ਸੀ ਕਿ ਜੋ ਉੱਥੇ ਕੀਤਾ ਗਿਆ ਬਿਲਕੁਲ ਸਹੀ ਕੀਤਾ ਗਿਆ। ਦੂਜੇ ਪਾਸੇ ਇਸ ਤੋਂ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਆਖਿਰ ਕਾਨੂੰਨ ਦੀ, ਅਦਾਲਤ ਦੀ ਜਾਂ ਸਿਸਟਮ ਦੀ ਜਿਹੜੀ ਸਹਾਇਤਾ ਕਿਉਂ ਨਹੀਂ ਲਈ ਗਈ, ਉਸ ਵਿਅਕਤੀ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਵਾਇਆ ਗਿਆ। ਉਹਦੇ ਤੋਂ ਹੋਰ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਸਕਦੀਆਂ ਸੀ, ਉਸ ਤੋਂ ਹੋਰ ਬਹੁਤ ਕੁਝ ਜਿਹੜਾ ਪੁੱਛਿਆ ਜਾ ਸਕਦਾ ਸੀ, ਬਹੁਤ ਸਾਰੇ ਖੁਲਾਸੇ ਉਸ ਵਿਅਕਤੀ ਦੁਆਰਾ ਕੀਤੇ ਜਾ ਸਕਦੇ ਸੀ ਕਿ ਆਖਰ ਉਹ ਕੌਣ ਲੋਕ ਨੇ ਜਿਨ੍ਹਾਂ ਵੱਲੋਂ ਇਸ ਪੂਰੇ ਘਟਨਾਕ੍ਰਮ ਵਾਸਤੇ ਉਹਨੂੰ ਕਿਹਾ ਗਿਆ, ਉਹ ਕੌਣ ਲੋਕ ਨੇ ਜਿਹੜੇ ਉਹਨੂੰ ਉਸ ਦੇ ਪਿੰਡ ਤੋਂ ਲੈ ਕੇ ਇੱਥੇ ਆਏ ਨੇ। ਇਸ ਤੋਂ ਬਾਅਦ ਜਿਹੜਾ ਮੀਡੀਆ ਦੇ ਵਿੱਚ ਇਹ ਵੀ ਗੱਲਾਂ ਆ ਰਹੀਆਂ ਸੀ ਕਿ ਆਖਰ ਉਹ ਸੰਧੂ ਨਾਂ ਦਾ ਵਿਅਕਤੀ ਕੌਣ ਹੈ, ਜਿਸ ਨਾਲ ਇਹ ਲਖਬੀਰ ਸਿੰਘ ਨਾਂ ਦਾ ਵਿਅਕਤੀ ਸੀ ਜਿਸ ਦੀ ਮੌਤ ਹੋ ਚੁੱਕੀ ਹੈ, ਲੰਬਾ ਸਮਾਂ ਤੱਕ ਉਹਦੇ ਨਾਲ ਡਾਇਲੌਗ ਕਰਦਾ ਸੀ, ਗੱਲਾਂ ਬਾਤਾਂ ਕਰਦਾ ਸੀ। ਇਹ ਸਾਰੇ ਸਵਾਲ ਸੀ। ਮੈਨੂੰ ਲੱਗਦਾ ਕਿ ਲਖਬੀਰ ਦੀ ਮੌਤ ਨਾਲ ਇਹ ਸਾਰੇ ਦੇ ਸਾਰੇ ਸਵਾਲ ਦਫਨ ਹੋ ਗਏ। ਇਹਨਾਂ ਦਾ ਬਾਹਰ ਆਉਣਾ, ਇਹਨਾਂ ਦਾ ਸਾਹਮਣੇ ਆਉਣਾ ਬਹੁਤ ਲਾਜ਼ਮੀ ਸੀ ਇਸ ਘਟਨਾ ਦੀ ਪੂਰੀ ਜਾਂਚ ਵਾਸਤੇ। ਸੋ ਹੁਣ ਜਿਸ ਤਰੀਕੇ ਨਾਲ ਭਾਜਪਾ ਦੀ ਵਰਕਿੰਗ ਪ੍ਰੋਸੈਸ ਹੈ, ਜਿਸ ਤਰੀਕੇ ਨਾਲ ਭਾਜਪਾ ਕੰਮ ਕਰਦੀ ਹੈ, ਉਹ ਬੜੇ ਹੀ ਅੰਦਰੂਨੀ ਤਰੀਕੇ ਨਾਲ ਅੰਦਰੋਂ ਖੋਰਾ ਲਾ ਕੇ ਜਾਂ ਅੰਦਰੂਨੀ ਜਿਹੜਾ ਆਪਣੀ ਇਨਵੋਲਵਮੈਂਟ ਦੇ ਕੇ ਆਪਣੇ ਹੀ ਬੰਦਿਆਂ ਤੋਂ ਆਪਣੇ ਖਿਲਾਫ ਜਿਸ ਤਰ੍ਹਾਂ ਦਾ ਕੰਮ ਕਰਵਾਉਣ ਦਾ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਕਿ ਅੰਦਰੋਂ ਹੀ ਖੋਰਾ ਲਾ ਕੇ ਅੰਦਰੋਂ ਇਸ ਤਰ੍ਹਾਂ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾਵੇ। ਤਾਂ ਇਹ ਇਸ ਤਰ੍ਹਾਂ ਦੀ ਪਰਿਸਥਿਤੀ ਹੋ ਸਕਦੀ ਹੈ। ਇਹ ਇੱਕ ਜਾਂਚ ਦਾ ਵਿਸ਼ਾ ਹੈ, ਇਸ ਤੇ ਅਸੀਂ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਸੁਣਾ ਸਕਦੇ, ਕਿਸ ਤਰ੍ਹਾਂ ਦੀ ਗੱਲ ਸਾਫ਼ ਤੌਰ ਤੇ ਨਹੀਂ ਕਹਿ ਸਕਦੇ। ਇਹਨੂੰ ਜਾਂਚਿਆ ਜਾਣਾ ਲਾਜ਼ਮੀ ਬਣ ਜਾਂਦਾ, ਕਿਉਂਕਿ ਜਿਸ ਤਰੀਕੇ ਨਾਲ ਪਰਤ ਦਰ ਪਰਤ ਚੀਜ਼ਾਂ ਸਾਹਮਣੇ ਆ ਰਹੀਆਂ, ਪਰਤ ਦਰ ਪਰਤ ਮਸਲੇ ਖੁੱਲ ਰਹੇ ਹੈ, ਪਰਤ ਦਰ ਪਰਤ ਇਹ ਸਾਰਾ ਕੁਝ ਉਜਾਗਰ ਹੋ ਰਿਹਾ, ਤਾਂ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਇਸ ਤਰ੍ਹਾਂ ਦੀ ਚੀਜ਼ ਹੋ ਸਕਦੀ ਹੈ, ਜੋ ਕਿ ਜਾਂਚ ਦਾ ਵਿਸ਼ਾ ਹੈ। ਜਾਂਚ ਤੋਂ ਬਾਅਦ, ਇੱਕ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਸਾਰਾ ਕੁਝ ਸਾਫ਼ ਹੋ ਸਕਦਾ। ਆਖਰ ਕੌਣ ਲੋਕ ਸੀ ਜਿਨ੍ਹਾਂ ਵੱਲੋਂ ਇਹ ਕਰਵਾਇਆ ਗਿਆ, ਉਸ ਮੀਟਿੰਗ ਦੇ ਪਿੱਛੇ ਮੰਤਵ ਕੀ ਸੀ, ਕਿਸ ਵੱਲੋਂ ਮੀਟਿੰਗ ਕਰਵਾਈ ਗਈ, ਕਿਉਂ ਕਰਵਾਈ ਗਈ, ਤਾਂ ਕੀ ਸਾਰਾ ਕੁਝ ਵਾਪਰਿਆ, ਇਹ ਸਾਰਾ ਇੱਕ ਜਾਂਚ ਤੋਂ ਬਾਅਦ ਹੀ ਕਲੀਅਰ ਹੋ ਸਕਦਾ। ਮੈਨੂੰ ਲੱਗਦਾ ਇਹ ਹੋਣੀ ਵੀ ਚਾਹੀਦੀ ਹੈ ਤੇ ਆਮ ਲੋਕ ਚਾਹੁੰਦੇ ਵੀ ਹੋਣਗੇ ਕਿ ਇਹ ਸਾਰਾ ਕੁਝ ਪਰਿਸਥਿਤੀ ਸਾਫ਼ ਹੋਵੇ, ਸਾਹਮਣੇ ਆਵੇ। ਜੀ ਬਰਾੜ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ, ਤੇ ਉਮੀਦ ਕਰਦੇ ਹਾਂ ਕਿ ਸਰਕਾਰ ਵੱਲੋਂ ਜਿਹੜੀ ਇਹ ਸਾਰੀਆਂ ਗੱਲਾਂ ਹੋਈਆਂ ਨੇ ਸਿੰਘੂ ਬਾਰਡਰ ਦੇ ਉੱਤੇ, ਹੁਣ ਇੱਥੇ ਆਪਾਂ ਜੱਜਮੈਂਟ ਨਹੀਂ ਕਰ ਸਕਦੇ ਜੀ, ਚਲੋ ਬੇਨਤੀ ਕਹਿ ਲਓ ਜਾਂ ਰਿਕੁਐਸਟ ਕਹਿ ਲਓ, ਇਹੀ ਕਰ ਸਕਦੇ ਹਾਂ ਕਿ ਇਨਸਾਫ ਹੋਵੇ, ਕਿਸੇ ਵੀ ਜਿਹੜੀ ਵੀ ਧਿਰ ਦਾ ਜੋ ਸਹੀ ਹੈ ਉਹਦਾ ਇਨਸਾਫ ਹੋਵੇ ਤੇ ਲੋਕਾਂ ਦੇ ਸਾਹਮਣੇ ਜਿੰਨੀ ਵੀ ਸੱਚਾਈ ਹੈ, ਜਾਣਕਾਰੀ ਹੈ, ਉਹ ਸਾਹਮਣੇ ਆਵੇ। ਕਿਉਂਕਿ ਲੋਕਾਂ ਦੇ ਤੁਹਾਡੇ ਕਹਿਣ ਦੇ ਮੁਤਾਬਕ ਲੋਕ ਦੋ ਧਿਰਾਂ ਦੇ ਵਿੱਚ ਵੰਡ ਚੁੱਕੇ ਨੇ, ਦੁਚਿੱਤੀ 'ਚ ਫਸ ਚੁੱਕੇ ਨੇ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ। ਹਰਜਿੰਦ, ਮੈਂ ਇੱਥੇ ਇੱਕ ਹੋਰ ਗੱਲ ਵੀ ਕਹਿਣੀ ਚਾਹਾਂਗਾ ਕਿ ਲੋਕਾਂ ਨੂੰ ਸਬਰ ਰੱਖਣ ਦੀ, ਸ਼ਾਂਤੀ ਰੱਖਣ ਦੀ ਬਹੁਤ ਲੋੜ ਹੈ, ਕਿਉਂਕਿ ਇਹ ਸਾਡੇ ਧਰਮ ਦਾ ਮਸਲਾ ਹੈ, ਸਿੱਖ ਧਰਮ ਦਾ ਮਸਲਾ ਹੈ ਤੇ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹੈ। ਇਸ ਤੇ ਸ਼ਾਂਤੀ ਬਣਾ ਕੇ ਰੱਖੋ, ਇਸ ਤੇ ਠਰਮਾ ਰੱਖੋ, ਕਿਉਂਕਿ ਕਹਿੰਦੇ ਹੁੰਦੇ ਆ ਵੀ ਖੂਹ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਉਹਦੇ ਚੋਂ ਵੀ ਬਾਹਰ ਆਉਂਦੀ ਹੈ। ਇਹ ਮਸਲੇ ਆ ਜਿਹੜੇ ਨਿਕਲ ਕੇ ਬਾਹਰ ਆ ਜਾਣੇ ਆ, ਸਾਰਾ ਕੁਝ ਸਾਹਮਣੇ ਆ ਜਾਣਾ, ਸਾਰੀ ਪਰਿਸਥਿਤੀ ਹੈ, ਸਥਿਤੀ ਸਾਫ਼ ਹੋ ਜਾਣੀ ਹੈ, ਸਭ ਕੁਝ ਕਲੀਅਰ ਹੋ ਜਾਣਾ। ਸਿਰਫ ਤੇ ਸਿਰਫ ਲੋੜ ਹੈ ਇੱਕ ਸੰਜਮ ਰੱਖਣ ਦੀ, ਟਿਕਾਓ ਰੱਖਣ ਦੀ, ਸ਼ਾਂਤੀ ਰੱਖਣ ਦੀ। ਭਾਵਨਾਵਾਂ ਨੂੰ ਭੜਕਾਇਆ ਨਾ ਜਾਵੇ, ਗਲਤ ਤਰੀਕੇ ਨਾਲ ਵਿਚਾਰ ਨਾ ਪੇਸ਼ ਕੀਤੇ ਜਾਣ, ਭੜਕਾਊ ਗੱਲਾਂ ਨਾ ਕੀਤੀਆਂ ਜਾਣ, ਜਿਸ ਨਾਲ ਪੰਜਾਬ ਦੀ ਸ਼ਾਂਤੀ ਨੂੰ ਨਜ਼ਰ ਲੱਗ ਸਕੇ, ਪੰਜਾਬ ਦਾ ਜਿਹੜਾ ਸ਼ਾਂਤੀਪੂਰਵਕ ਮਾਹੌਲ ਆ ਉਹ ਖਰਾਬ ਹੋਵੇ। ਇਹੀ ਇੱਕ ਅਪੀਲ ਹੈ ਜਿਹੜੀ ਸਾਡੇ ਵੱਲੋਂ, ਸਾਡੇ ਅਦਾਰੇ ਵੱਲੋਂ ਜਿਹੜੀ ਪੰਜਾਬ ਦੇ ਲੋਕਾਂ ਨੂੰ ਕੀਤੀ ਜਾਂਦੀ ਹੈ। ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਬਰਾੜ ਸਾਹਿਬ। ਸ਼ੁਕਰੀਆ ਜੀ। ਦੋਸਤੋ, ਤੁਹਾਡੇ ਤੋਂ ਵੀ ਸਮਾਂ ਹੋ ਚੱਲਿਆ ਜੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਟੀਵੀ ਆਸਟ੍ਰੇਲੀਆ। ਧੰਨਵਾਦ।